ਜਦੋਂ ਬ੍ਰਾਹਮਣਵਾਦ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ ਤਾਂ ਇੱਕ ਜਿਹੜਾ ਪਪੂਲਰ ਫਰੇਜ਼ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਔਰ ਜਿੰਨੇ ਬੀਫ ਦੇ ਕਾਰਖਾਨੇ ਜਿੱਥੋਂ ਕਿ ਬਣ ਕੇ ਐਕਸਪੋਰਟ ਹੁੰਦਾ ਹੈ ਉਹ 80% ਜਿਹੜੇ ਨੇ ਉਸ ਦੇ ਮਾਲਕ ਹਿੰਦੂ ਨੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਪਿਛਲੀਆਂ ਸਦੀਆਂ ਦੇ ਵਿੱਚ ਡਰੱਗ ਨੂੰ ਐਜ਼ ਏ ਵੈਪਨ ਅਗੇਂਸਟ ਦਾ ਐਨਮੀ ਵੀ ਇਸਤੇਮਾਲ ਕੀਤਾ ਗਿਆ ਔਰ ਉਹਦੇ ਚੋਂ ਪੈਸਾ ਜਨਰੇਟ ਕਰਨ ਦੇ ਲਈ ਵੀ ਕੀਤਾ ਗਿਆ। ਔਰ ਜਦੋਂ ਇਹਨਾਂ ਨੇ 1990 ਚ ਪੂਰੇ ਲਗਭਗ 600 ਕਿਲੋਮੀਟਰ ਬਾਰਡਰ ਪੰਜਾਬ ਦਾ ਲੱਗਦਾ ਹੈ ਪਾਕਿਸਤਾਨ ਦੇ ਨਾਲ, ਉਹਦੇ ਚ ਉਹਨਾਂ ਨੇ ਕੰਡਿਆਲੀ ਤਾਰ ਲਾ ਦਿੱਤੀ, ਉਹਦੇ ਚ ਕਰੰਟ ਛੱਡ ਦਿੱਤਾ ਹੈ, ਦੋਵੇਂ ਪਾਸੇ ਵੱਡੀਆਂ ਵੱਡੀਆਂ ਸਰਚ ਲਾਈਟਸ ਲੱਗੀਆਂ ਨੇ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਨਹੀਂ ਕਰ ਸਕਦਾ। ਫਿਰ ਸਵਾਲ ਹੁੰਦਾ ਸੀ ਪੰਜਾਬ 'ਚ ਡਰੱਗਸ ਲਿਆ ਕੌਣ ਰਿਹਾ? ਸਭ ਤੋਂ ਵੱਡੀ ਡਰੱਗ ਦੀ ਖੇਪ 3000 ਕਿਲੋ ਹੈਰੋਇਨ ਫੜੀ ਗਈ। ਔਰ ਇਹ ਫੜੀ ਕਿਹੜੀ ਪੋਰਟ ਤੋਂ ਗਈ? ਮੁੰਦਰਾ ਪੋਰਟ। ਮੁੰਦਰਾ ਪੋਰਟ ਕਿਹੜੀ ਹੈ? ਜਿਹਨੂੰ ਅਡਾਨੀ ਓਨ ਕਰਦਾ ਹੈ, ਮੋਦੀ ਦਾ ਯਾਰ। ਉਹਨਾਂ ਨੇ ਕਿਹਾ ਵੀ ਉੱਤੇ ਲੇਬਲਿੰਗ ਸੀ ਕਿ ਆਯੁਰਵੈਦਿਕ ਮੈਡੀਸਨ ਮਲੱਠੀ ਜਿਹੜੀ ਹੈ ਉਹ ਪੀਸੀ ਹੋਈ ਹੈ। ਕੀ ਆ? ਅਰੂਸਾ ਆਲਮ ਜੀ। ਹਾਂਜੀ, ਉਹ ਕਹਿੰਦੇ ਵੀ ਚੰਨ ਜੀ ਕਿੱਥੇ ਗਏ ਤੁਸੀਂ? ਚੰਨੀ ਬਹਿ ਗਿਆ। ਹੁਣ ਆਹ ਕੋਈ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ, ਕਿਸੇ ਨੇ ਮੀਡੀਆ ਨੇ, ਕਿਸੇ ਨੇ ਜਾਂ ਈਵਨ ਆਪੋਜੀਸ਼ਨ ਨੇ ਵੀ ਇਸ ਲੈਵਲ ਦੇ ਉੱਤੇ ਕਿ ਭਾਈ ਇਹ ਅਡਾਨੀ ਦੀ ਮੁੰਦਰਾ ਪੋਰਟ ਦੇ ਉੱਤੇ ਅਫਗਾਨਿਸਤਾਨ ਤੋਂ ਆਈ 3000 ਕਿਲੋ ਹੈਰੋਇਨ ਕਿਹਦੇ ਲਈ ਸੀ? ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਵਿਊਅਰਸ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਦੇ ਉੱਪਰ। ਆਪਾਂ ਕੱਲ ਵੀ ਗੱਲਬਾਤ ਕੀਤੀ ਸੀ ਪਰ ਡਿਟੇਲ ਵਿੱਚ ਇਸ ਦੇ ਉੱਪਰ ਗੱਲਬਾਤ ਹੋਣ ਜਾ ਰਹੀ ਹੈ ਕਿ ਮੀਡੀਆ ਰਿਪੋਰਟਾਂ ਅਨੁਸਾਰ ਮੋਦੀ ਦੇ ਯਾਰ ਅਡਾਨੀ ਦੀ ਜਿਹੜੀ ਮੁੰਦਰਾ ਪੋਰਟ ਉੱਪਰ 3000 ਕਿਲੋ ਹੀਰੋਇਨ ਡਰੱਗ ਫੜੀ ਗਈ ਹੈ, ਜਿਸ ਦੀ ਮਾਰਕੀਟ ਵਿੱਚ 9000 ਕਰੋੜ ਰੁਪਏ ਬਣਦੀ ਹੈ ਜਿਹੜੀ ਇਹਦੀ ਕੀਮਤ ਹੈ। ਸੋ ਇਹ ਦੁਨੀਆ ਵਿੱਚ ਅੱਜ ਤੱਕ ਹੀਰੋਇਨ ਦੀ ਫੜੀ ਗਈ ਸਭ ਤੋਂ ਜ਼ਿਆਦਾ ਕੀਮਤ ਵਾਲੀ ਖੇਪ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਬ੍ਰਾਹਮਣਵਾਦ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ ਤਾਂ ਇੱਕ ਜਿਹੜਾ ਪਪੂਲਰ ਫਰੇਜ਼ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਧੋਖੇਬਾਜ਼ੀ, ਕਹਿਣਾ ਕੁਛ ਤੇ ਕਰਨਾ ਕੁਛ। ਤੇ ਜੇ ਗਰੀਡ ਬ੍ਰਾਹਮਣ ਦੀ ਗੱਲ ਕਰੀਏ ਤੇ ਉੱਥੇ ਗਊ ਮਾਤਾ ਔਰ ਕਾਊ ਯੂਰਿਨ ਨੂੰ ਨੈਸ਼ਨਲ ਡਰਿੰਕ ਬਣਾਉਣ ਤੱਕ ਜਾ ਰਹੇ ਨੇ। ਮਾਤਾ ਤੋਂ ਉਹਨੂੰ ਬਣਾ ਹੀ ਦਿੱਤਾ ਹੈ। ਲੇਕਿਨ ਜੇ ਤੁਸੀਂ ਦੇਖੋਗੇ ਕਿ ਵੀ ਭਾਰਤ ਦੁਨੀਆ ਦਾ ਦੂਸਰਾ ਵੱਡਾ ਮੁਲਕ ਹੈ ਬੀਫ ਐਕਸਪੋਰਟ ਕਰਨ 'ਚ, ਔਰ ਜਿੰਨੇ ਬੀਫ ਦੇ ਕਾਰਖਾਨੇ ਜਿੱਥੋਂ ਕਿ ਬਣ ਕੇ ਐਕਸਪੋਰਟ ਹੁੰਦਾ ਹੈ ਉਹ 80% ਜਿਹੜੇ ਨੇ ਉਸ ਦੇ ਮਾਲਕ ਹਿੰਦੂ ਨੇ। ਲੇਕਿਨ ਤੁਸੀਂ ਜੇ 200 ਮਿਲੀਅਨ ਮੁਸਲਮਾਨਾਂ ਦਾ ਜੀਣਾ ਹਰਾਮ ਕਰਨਾ ਹੈ ਜਾਂ 30 ਮਿਲੀਅਨ ਈਸਾਈਆਂ ਦਾ, ਤੇ ਉਹਨਾਂ ਨੂੰ ਤੁਸੀਂ ਇਹ ਕਹੋ ਕਿ ਜੀ ਇਹ ਜਿਹੜੇ ਨੇ ਉਹ ਗਾਂ ਮਾਤਾ ਨੂੰ ਮਾਰ ਰਹੇ ਨੇ ਜਾਂ ਇਹ ਉਹ ਕਰ ਰਹੇ ਨੇ। ਡਰੱਗਸ ਬੇਸ਼ੱਕ ਜੇ ਅਸੀਂ ਕਲੋਨੀਅਲ ਵਰਲਡ ਦੀ ਗੱਲ ਕਰੀਏ, ਚੀਨ ਦੇ ਹਵਾਲੇ ਨਾਲ ਅਕਸਰ ਇਹ ਗੱਲ ਹੁੰਦੀ ਹੈ ਕਿ ਕਿਵੇਂ ਕਲਕੱਤਾ ਕੈਪੀਟਲ ਬਣਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਡੈਲੀਬਰੇਟਲੀ ਅਫੀਮ ਜਿਹੜੀ ਆ ਉਹ ਚੀਨ ਦੇ ਵਿੱਚ ਭੇਜਣੀ ਸ਼ੁਰੂ ਕੀਤੀ। ਪਹਿਲਾਂ ਤਾਂ ਮੰਗਵਾਉਂਦੇ ਸੀ ਕਿਉਂਕਿ ਚਾਈਨੀਜ਼ ਮੈਡੀਸਨ 'ਚ ਯੂਜ਼ ਹੁੰਦੀ ਹੈ, ਔਰ ਫਿਰ ਹੌਲੀ ਹੌਲੀ ਉਹਨਾਂ ਤੇ ਥੋਪੀ ਜਦੋਂ ਉਹਨਾਂ ਨੇ ਰੈਜ਼ਿਸਟ ਕੀਤਾ ਤੇ ਬ੍ਰਿਟਿਸ਼ਰਜ਼ ਨੇ ਓਪੀਅਮ ਵਾਰਜ਼ ਉਹਨਾਂ ਦੇ ਅਗੇਂਸਟ ਕੀਤੀਆਂ। ਔਰ ਇਹੀ ਕਹਾਣੀ ਅਮਰੀਕਾ 'ਚ ਨੇਟਿਵ ਅਮਰੀਕਨਸ ਨੂੰ ਸ਼ਰਾਬੀ ਬਣਾ ਕੇ ਜੋ ਐਬੋਰੀਜਨਲਸ ਔਰ ਮੌਰੀਜ਼ ਨਾਲ ਕੀਤਾ ਇੱਕ ਵੱਖਰੀ ਕਹਾਣੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਪਿਛਲੀਆਂ ਸਦੀਆਂ ਦੇ ਵਿੱਚ ਡਰੱਗ ਨੂੰ ਐਜ਼ ਏ ਵੈਪਨ ਅਗੇਂਸਟ ਦਾ ਐਨਮੀ ਵੀ ਇਸਤੇਮਾਲ ਕੀਤਾ ਗਿਆ ਔਰ ਉਹਦੇ ਚੋਂ ਪੈਸਾ ਜਨਰੇਟ ਕਰਨ ਦੇ ਲਈ ਵੀ ਕੀਤਾ ਗਿਆ। ਪੰਜਾਬ 1984 ਤੋਂ 1994 ਤੱਕ ਇੱਕ ਪੂਰੀ ਜਨਰੇਸ਼ਨ ਮਾਰ ਮੁਕਾਈ ਗਈ, ਫਿਜ਼ੀਕਲ ਜੈਨੋਸਾਈਡ। ਫਿਰ ਅਸੀਂ 1994-95 ਤੋਂ ਬਾਅਦ ਦੇਖਦੇ ਹਾਂ ਜਿਹੜਾ ਟ੍ਰੈਂਡ ਹੁਣ ਤੱਕ ਵੀ ਜਾਰੀ ਹੈ, ਡਰੱਗ ਵਾਰਫੇਅਰ ਜਾਂ ਜਿਹਨੂੰ ਸਬਸਟੈਂਸ ਵਾਰਫੇਅਰ ਕਿਹਾ ਜਾਂਦਾ, ਕਿ ਕਿਵੇਂ ਪੰਜਾਬ ਦੇ ਵਿੱਚ ਡੈਲੀਬਰੇਟਲੀ ਡਰੱਗਸ ਲਿਆਂਦੀਆਂ ਗਈਆਂ। ਜਿੱਥੇ ਸ਼ਰਾਬ ਜਾਂ ਫੀਮ, ਅੰਗਰੇਜ਼ਾਂ ਦੇ ਜ਼ਮਾਨੇ 'ਚ ਫੀਮ ਦੇ ਠੇਕੇ ਹੁੰਦੇ ਸੀ, ਉਹਨਾਂ ਨੇ ਵੀ ਲਾਇਆ ਹੋਇਆ ਸੀ ਫੀਮ ਤੇ। ਇਹਨਾਂ ਨੇ ਕਿਵੇਂ ਅੱਜ ਪੰਜਾਬ 'ਚ ਤੁਸੀਂ ਗੱਲ ਕਰੋ ਉੱਥੋਂ ਦੇ ਕਿ ਉੱਥੇ ਸ਼ਰਾਬ ਜਾਂ ਫੀਮ ਤਾਂ ਇਹ ਡਰੱਗ ਮੰਨੀ ਨਹੀਂ ਜਾਂਦੀ, ਇਹ ਤਾਂ ਇੱਕ ਹਿੱਸਾ ਬਣ ਗਿਆ। ਡਰੱਗ ਉੱਥੇ ਹੁੰਦਾ ਕਰੈਕ ਕੋਕੇਨ, ਹੈਰੋਇਨ, ਜਿਹਨੂੰ ਚਿੱਟਾ ਕਹਿੰਦੇ ਨੇ ਕਿ ਚਿੱਟੇ ਤੇ ਲੱਗਾ, ਸਮੈਕ, ਪਤਾ ਨਹੀਂ ਕੀ ਨਾਂ ਨੇ। ਔਰ ਕਿਸ ਹੱਦ ਤੱਕ ਹੈ ਕਿ ਤੁਸੀਂ 12-13 ਸਾਲ ਦੇ ਮੁੰਡੇ ਕੁੜੀਆਂ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਕਈ ਮਲਟੀਪਲ ਜਿਹੜੇ ਨੇ ਉਹ ਡਰੱਗਸ ਨੂੰ ਯੂਜ਼ ਕਰਦੇ ਨੇ। ਕਿੰਨੀ ਵੱਡੀ ਗਿਣਤੀ 'ਚ ਮੌਤਾਂ ਹੋ ਰਹੀਆਂ ਨੇ।
ਇਹ ਇੱਕ ਵੱਖਰੀ ਕਹਾਣੀ। ਔਰ ਮੈਨੂੰ ਕਦੇ ਉਹ ਭੁਲੇਖਾ ਨਹੀਂ ਹੋਇਆ ਵੀ ਅਕਸਰ ਇਹ ਕਿਹਾ ਜਾਂਦਾ ਸੀ ਇਹ ਡਰੱਗ ਟ੍ਰਾਇੰਗਲ ਅਫਗਾਨਿਸਤਾਨ, ਈਰਾਨ, ਪਾਕਿਸਤਾਨ, ਔਰ ਜਦੋਂ ਇਹਨਾਂ ਨੇ 1990 ਚ ਪੂਰੇ ਲਗਭਗ 600 ਕਿਲੋਮੀਟਰ ਬਾਰਡਰ ਪੰਜਾਬ ਦਾ ਲੱਗਦਾ ਹੈ ਪਾਕਿਸਤਾਨ ਦੇ ਨਾਲ, ਉਹਦੇ 'ਚ ਉਹਨਾਂ ਨੇ ਕੰਡਿਆਲੀ ਤਾਰ ਲਾ ਦਿੱਤੀ, ਉਹਦੇ 'ਚ ਕਰੰਟ ਛੱਡ ਦਿੱਤਾ ਹੈ, ਦੋਵੇਂ ਪਾਸੇ ਵੱਡੀਆਂ ਵੱਡੀਆਂ ਸਰਚ ਲਾਈਟਸ ਲੱਗੀਆਂ ਨੇ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਨਹੀਂ ਕਰ ਸਕਦਾ। ਫਿਰ ਸਵਾਲ ਹੁੰਦਾ ਸੀ ਪੰਜਾਬ 'ਚ ਡਰੱਗਸ ਲਿਆ ਕੌਣ ਰਿਹਾ? ਉਹ ਜੇ ਕੁਝ ਕਰੂਡ ਫਾਰਮ 'ਚ ਆਉਂਦੀਆਂ ਨੇ, ਕੌਣ ਉਹਨੂੰ ਸਿੰਥੇਸਾਈਜ਼ ਕਰਕੇ ਵੇਚ ਰਿਹਾ ਹੈ? ਕਿਵੇਂ ਜਿਹੜਾ ਇੰਨਾ ਵੱਡਾ ਇਹਨਾਂ ਦਾ ਡਿਸਟ੍ਰੀਬਿਊਸ਼ਨ ਨੈਟਵਰਕ ਹੈ ਜਿਹੜਾ ਕਿ ਬਿਨਾਂ ਰੁਕਾਵਟ ਤੋਂ ਚੱਲ ਰਿਹਾ? ਸੋ ਸਾਨੂੰ ਕਦੇ ਕੋਈ ਭੁਲੇਖਾ ਨਹੀਂ ਸੀ ਕਿ ਡਰੱਗ ਐਜ਼ ਏ ਵੈਪਨ ਪੰਜਾਬ ਦੀ ਜਵਾਨੀ ਦੇ ਖਿਲਾਫ ਵਰਤਿਆ ਜਾ ਰਿਹਾ। ਉਸ ਤੋਂ ਪਹਿਲਾਂ ਮਨੀਪੁਰ 'ਚ ਵਰਤਿਆ ਉਹਨਾਂ ਨੇ, ਮਨੀਪੁਰ ਦੀ ਇਨਸਰਜੈਂਸੀ ਨੂੰ ਖਤਮ ਕਰਨ ਲਈ। ਹੁਣ ਕਸ਼ਮੀਰ ਦੇ ਵਿੱਚ ਵੀ ਇਹ ਸ਼ਿਕਾਇਤ ਆ ਰਹੀ ਹੈ ਕਿ ਸ਼ਰਾਬ ਦੇ ਠੇਕੇ ਖੋਲਣ ਦੀ ਲਾਈਨ ਵੀ ਉਹ ਅਡਾਨੀ ਔਰ ਦੂਜਿਆਂ ਨੂੰ ਠੇਕੇ ਦਿੱਤੇ ਨੇ। ਇਹ ਮਹਿਬੂਬਾ ਮੁਫਤੀ ਨੇ ਗੱਲ ਕਹੀ, ਅਸੀਂ ਡਿਸਕਸ ਕੀਤਾ, ਔਰ ਦੂਸਰੀਆਂ ਡਰੱਗਸ ਵੀ ਕਸ਼ਮੀਰ ਦੇ ਵਿੱਚ ਲਿਆਂਦੀਆਂ ਗਈਆਂ। ਹੁਣ ਇਹ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ, ਔਰ ਇਹਦੇ 'ਚ ਕਿਵੇਂ ਮੁਲਵਸ ਨੇ। ਔਰ ਇਹ ਖਬਰ ਕੋਈ ਅੱਜ ਦੀ, ਅਸੀਂ ਕੋਈ ਕਰੰਟ ਖਬਰ ਨਹੀਂ ਕੱਢ ਕੇ ਲਿਆਏ, ਅਸੀਂ ਪਾਸਿੰਗ ਰੈਫਰੈਂਸ ਗੱਲ ਵੀ ਕੀਤੀ। ਖਬਰ ਤਾਂ ਇਹ 5 ਦਿਨ ਪੁਰਾਣੀ ਹੈ, ਪਰ ਮੈਂ ਇਹਨੂੰ ਡੀਟੇਲ 'ਚ ਡਿਸਕਸ ਕਰਨ ਤੋਂ ਪਹਿਲਾਂ ਦੇਖਣਾ ਚਾਹੁੰਦਾ ਸੀ ਕਿ ਦੁਨੀਆ ਦੀ ਹਿਸਟਰੀ 'ਚ ਸਭ ਤੋਂ ਵੱਡੀ ਡਰੱਗ ਦੀ ਖੇਪ 3000 ਕਿਲੋ ਹੈਰੋਇਨ ਫੜੀ ਗਈ, ਜਿਹਦਾ ਇੰਟਰਨੈਸ਼ਨਲ ਡਰੱਗ ਮਾਰਕੀਟ ਦੇ ਵਿੱਚ ਇੰਡੀਅਨ ਕਰੰਸੀ ਦੇ ਮੁਤਾਬਕ 9000 ਕਰੋੜ ਰੁਪਈਆ। ਇੰਨੀ ਇੱਕ ਥਾਂ ਤੋਂ ਦੁਨੀਆ 'ਚ ਕਿਤੇ ਨਹੀਂ ਫੜੀ। ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਜਿਹੜਾ ਉਹਨਾਂ ਦਾ ਪ੍ਰੋਮੀਨੈਂਟ ਅਖਬਾਰ ਹੈ ਦਾ ਹਿੰਦੂ, ਉਹਨੇ ਇਹ ਕਿਹਾ ਕਿ ਇਨ ਦਾ ਵਰਲਡ, ਔਰ ਇਹ ਅੱਜ 5 ਦਿਨ 6 ਦਿਨ ਹੋ ਗਏ ਨੇ, ਪਰ ਤੁਸੀਂ ਦੇਖੋਗੇ ਉਹਨਾਂ ਦਾ ਸਾਰਾ ਗੋਦੀ ਮੀਡੀਆ ਦੂਜਾ। ਮੈਨੂੰ ਸੀ ਕਿ ਵੀ ਮੈਂ ਗੱਲ ਕਰਾਂ ਕਿ ਉਹਦੀ ਡੀਟੇਲ ਐਮਰਜ ਹੋਏ। ਔਰ ਇਹ ਫੜੀ ਕਿਹੜੀ ਪੋਰਟ ਤੋਂ ਗਈ? ਮੁੰਦਰਾ ਪੋਰਟ। ਮੁੰਦਰਾ ਪੋਰਟ ਕਿਹੜੀ ਹੈ? ਜਿਹਨੂੰ ਅਡਾਨੀ ਓਨ ਕਰਦਾ ਹੈ, ਮੋਦੀ ਦਾ ਯਾਰ। ਹੁਣ ਇਹੀ ਅਡਾਨੀ, ਅੰਬਾਨੀ, ਰਫੇਲ ਤੋਂ ਲੈ ਕੇ ਕਿਸਾਨ ਜਿਹੜੇ ਨੇ, ਸਾਈਲੋ ਜਿਹੜੇ ਇਹਨਾਂ ਨੇ ਬਣਾਏ ਹੋਏ ਨੇ, ਜਿਹਦੀ ਮਾਲਕੀ ਔਰ ਸਭ ਇਹਨਾਂ ਦੇ ਹਵਾਲੇ ਕਰਨ ਦੀ ਲਾਈਨ। ਔਰ ਮੈਨੂੰ ਕਿਉਂਕਿ ਸਾਡੇ ਕੁਝ ਵੀਰਾਂ ਨੇ ਲਿਖਿਆ ਕਿ ਜੀ ਤੁਸੀਂ ਇਹਦੀ ਗੱਲ ਨਹੀਂ ਕੀਤੀ, ਸੋ ਹੋਰ ਤਾਂ ਸਾਨੂੰ ਕੁਝ ਮਿਲਿਆ ਨਹੀਂ ਹੈ ਕੋਈ ਡੀਟੇਲ, ਪਰ ਅਸੀਂ ਉਹੀ ਦਾ ਹਿੰਦੂ ਦੀ ਸਟੋਰੀ ਔਰ ਅੱਜ ਇੱਕ ਹਿੰਦੀ ਨਿਊਜ਼ਪੇਪਰ 'ਚ ਵੀ ਜਿਹੜੀ ਉਹਨਾਂ ਦੀ ਸੀ ਕਿ ਵੀ ਅਡਾਨੀ ਦੇ ਪੋਰਟ 'ਚੋਂ 9000 ਕਰੋੜ ਦੀ ਡਰੱਗ ਬਰਾਮਦ, ਦੇਸ਼ ਕਿਉਂ ਖਾਮੋਸ਼? ਇਹ ਹਿੰਦੀ ਵਾਲੇ ਨੇ ਵੀ ਪੁੱਛਿਆ ਕਿ ਵੀ ਸਾਰਾ ਮੁਲਕ ਇੰਨਾ ਵੱਡਾ ਹੋਇਆ ਔਰ ਇਹਦੇ ਨਾਲ, ਔਰ ਇਹ ਸਵਾਲ ਅੱਜ ਪੁੱਛਿਆ ਜਾ ਰਿਹਾ ਸੀ ਕਿ ਜੀ ਇਹ ਜੇ ਉਹਦੀ ਅਡਾਨੀ ਦੀ ਪੋਰਟ ਹੈ ਤੇ ਫੜੀ ਕਿਵੇਂ ਗਈ? ਉਹ ਮੈਂ ਕਿਹਾ ਹੁੰਦਾ ਇਹ ਹੈ ਵੀ ਜਿਵੇਂ ਕੋਈ ਨਵਾਂ ਥਾਣੇਦਾਰ ਆ ਕੇ ਲੱਗ ਜਾਏ ਨਾ, ਜਿਹਨੂੰ ਅਜੇ ਬਰੀਫਿੰਗ ਨਹੀਂ ਕੀਤੀ ਹੁੰਦੀ ਕਿ ਕੌਣ 10 ਨੰਬਰੀਏ ਨੇ ਤੇ ਕੌਣ ਜਿਹੜੇ ਨੇ, ਤੇ ਉਹ ਮੈਂ ਕਿਹਾ ਕੋਈ ਜੈਲਦਾਰਾਂ ਦਾ ਮੁੰਡਾ ਜਾਂ ਕੋਈ ਕਰੇ ਤੇ ਉਹ ਕੰਨੋਂ ਫੜ ਕੇ ਲਿਆਂਦਾ ਕੁੱਟਦਾ ਥਾਣੇ 'ਚ, ਭਾਵੇਂ ਮੁੜ ਕੇ ਉਹਦੀ ਜਿਹੜੀ ਆ ਉਹਦੀ ਟ੍ਰਾਂਸਫਰ ਹੀ ਹੁੰਦੀ ਹੋਏ ਤੇ ਉਹਨੂੰ ਅਜੇ ਪਤਾ ਨਹੀਂ ਹੁੰਦਾ ਵੀ ਇਹ ਤਾਂ ਟੱਚ ਮੀ ਨਾਟ ਹੈ, ਇਹ ਲਿਆਂਦਾ। ਮੈਂ ਕਿਹਾ ਹੋਇਆ ਇਹੀ ਹੈ ਕਿ ਵੀ ਇਹ ਜਿਹੜੀ ਆ ਉਹ ਭੇਜੀ ਕਿਤੇ ਗਈ, ਕੋਈ ਨਵਾਂ ਜਿਹੜਾ ਹੋਣਾ ਉਹ ਕਾਬੂ ਆ ਗਿਆ, ਫੜੇ ਗਏ। ਜਦੋਂ ਇੱਕ ਵਾਰੀ ਹੋ ਗਿਆ ਉਹਨਾਂ ਦੀ, ਫਿਰ ਉਹਨਾਂ ਨੂੰ ਉਹ ਖਾਤੇ 'ਚ ਪਾਣੀ ਜ਼ਰੂਰੀ ਸੀ, ਪਰ ਉਹ ਬਾਕੀਆਂ ਨੂੰ ਖਾਮੋਸ਼ ਕਰਤਾ ਕਿ ਵੀ ਇਸ ਲੈਵਲ ਦਾ ਇਹ ਗੁਜਰਾਤ ਦੇ ਵਿੱਚ ਪੋਰਟ ਹੈ। ਹੁਣ ਕਿਹਾ ਤਾਂ ਜਾਂਦਾ ਜੀ ਗੋਲਡਨ ਟ੍ਰਾਇੰਗਲ ਪਾਕਿਸਤਾਨ 'ਚੋਂ ਆ ਗਈ ਡਰੱਗ, ਗੁਜਰਾਤ 'ਚੋਂ ਇਹ ਵੀ ਖਬਰ ਆਈ, ਹੁਣ ਗਾਇਬ ਕਰਤੀ ਵੀ ਇਹ ਦਿੱਲੀ ਪਹੁੰਚਣੀ ਸੀ। ਟਾਰਗੇਟਡ ਕੀ ਸੀ? ਪੰਜਾਬ ਕਸ਼ਮੀਰ, ਕਿਉਂਕਿ ਹੋਰ ਤਾਂ ਉਹਨਾਂ ਨੇ ਗੁਜਰਾਤੀ ਤਾਂ ਜਿਹੜੇ ਨੇ ਨਿੱਕੀਆਂ ਨਿੱਕੀਆਂ ਕੌਲੀਆਂ 'ਚ ਖਾਣ ਵਾਲੇ, ਉਹ ਤਾਂ ਡਰੱਗ ਖਾਣੀ ਨਹੀਂ ਹੈ, ਉਹਨਾਂ ਨੇ ਪੈਸੇ ਨਹੀਂ ਕੱਢਣੇ, ਕਿਉਂਕਿ ਜਿਹੜੇ ਖਾਂਦੇ ਵੀ ਨੇ ਉਹ ਤਾਂ ਜ਼ਮੀਨਾਂ ਗਹਿਣੇ ਪਾਈਆਂ ਹੋਈਆਂ ਉਹਨਾਂ ਨੇ ਉਹ ਖਾਣ ਦੇ ਲਈ। ਹੁਣ ਇਹ ਜਿਹੜੀ ਖਬਰ ਸੀ ਹਿੰਦੂ ਦੀ, ਜਿਹੜੀ ਕਿ 19 ਸਤੰਬਰ ਦੀ ਖਬਰ ਹੈ ਕਿ 2 persons have been arrested and the role of some Afghan nationals is also being investigated। ਹੁਣ ਜਦੋਂ ਅਸੀਂ ਅਫਗਾਨਿਸਤਾਨ ਨਾਲ ਇੰਡੀਆ ਦੇ ਕਨੈਕਸ਼ਨ ਦੀ ਗੱਲ ਕਰਦੇ ਹਾਂ, ਕੱਲ ਵੀ ਜਦੋਂ ਅਸੀਂ ਗੱਲ ਕੀਤੀ ਸੀ ਕਿ ਵੀ ਜਿਹਨੇ ਕਾਬਲ 에ਅਰਪੋਰਟ ਦੇ ਉੱਤੇ ਜਿਹੜਾ ਇਹਨਾਂ ਦਾ ਸੁਸਾਈਡ ਬੰਬਰ ਸੀ, ਉਹ 5 ਸਾਲ ਇੰਡੀਅਨ ਜੇਲ੍ਹ 'ਚ ਰਿਹਾ ਸੀ, ਤੇ ਅਸੀਂ ਕਿਹਾ ਵੀ ਇਹ ਔਰ ਉਹਦੀ ਜ਼ਿੰਮੇਵਾਰੀ ਆਈਸਿਸ ਖੁਰਾਸਾਨੀ ਨੇ ਲਈ ਤੇ ਇਹਨਾਂ ਦਾ ਰੋਲ ਹੈ। ਹੁਣ ਕਿਵੇਂ ਇਹ ਡਰੱਗ ਟ੍ਰੇਡ ਦੇ ਵਿੱਚ ਇੰਡੀਅਨ ਏਜੰਸੀਆਂ ਇਨਵੋਲਵ ਨੇ? ਇਹ ਜਿਹੜੀ ਕਿਉਂਕਿ ਇਹ ਜਿਹੜੀ ਹੈਰੋਇਨ ਨਿਕਲੀ, ਇਹ ਨਿਕਲੀ ਅਫਗਾਨਿਸਤਾਨ 'ਚੋਂ। ਹੁਣ ਇੱਕ ਪਾਸੇ ਕਹਿ ਰਹੇ ਨੇ ਜੀ ਉਹ ਤਾਲਿਬਾਨ ਪਹਿਲਾਂ ਇਹ ਯਕੀਨੀ ਬਣਾਉਣ ਵੀ ਦਹਿਸ਼ਤਗਰਦੀ ਲਈ ਇਸਤੇਮਾਲ ਨਹੀਂ ਹੋਏਗਾ, ਫਿਰ ਅਸੀਂ ਦੇਖਦੇ ਹਾਂ। ਉਹ ਇੰਨੀ ਵੱਡੀ ਡੀਲ ਤੁਸੀਂ ਇਸ ਲੈਵਲ ਤੇ, ਇਹ ਕੋਈ ਬਨਵਾਰੀ ਲਾਲ ਜਾਂ ਮਨੋਹਰ ਲਾਲ ਦਾ ਕੰਮ ਨਹੀਂ ਹੈ ਕਿ ਕੋਈ
ਬਜਾਜੀ ਵਾਲੇ ਜਾਂ ਕਿਸੇ ਨੇ ਕਰਤਾ, ਇਹ ਤਾਂ ਕੰਮ ਹੀ ਅਪਰ ਲੈਵਲ ਦਾ ਹੈ, ਏਜੰਸੀਆਂ ਦਾ ਕੰਮ ਹੈ। 3000 ਕਿਲੋ ਹੈਰੋਇਨ ਦੀ ਕੰਸਾਈਨਮੈਂਟ ਇਹ ਆਮ ਤਾਂ ਹੈ ਨਹੀਂ, ਇਹ ਤਾਂ ਏਜੰਸੀਆਂ ਦਾ। ਫਿਰ ਪੋਰਟ ਵੀ ਜਿਹੜੀ ਹੈ ਮੁੰਦਰਾ ਪੋਰਟ ਅਡਾਨੀ ਓਨਡ ਹੈ, ਬਾਈ ਚਾਂਸ ਕਾਬੂ ਆ ਗਿਆ, ਖਬਰ ਲੱਗ ਗਈ, ਇੱਕ ਵਾਰੀ ਨਿਕਲ ਗਈ ਪਰ ਖਬਰ ਦੱਬ ਦਿੱਤੀ ਉਹਨਾਂ ਨੇ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਜੇ ਤੁਸੀਂ ਇਸ ਖਬਰ ਦੀ ਡੀਟੇਲ ਦੇਖਦੇ ਹੋ ਕਿ 2 ਕੰਟੇਨਰ ਫੜੇ ਗਏ ਜਿਨ੍ਹਾਂ ਦੇ ਵਿੱਚ 2988.22 ਕਿਲੋ ਹੈਰੋਇਨ ਸੀ, ਔਰ ਇਸ ਸਾਰੇ ਦੇ ਵਿੱਚ 2 ਅੱਡ-ਅੱਡ ਖਬਰਾਂ ਨੇ ਕਿ ਵੀ ਇੱਕ ਦੇ ਵਿੱਚ ਇਹ ਸੀ ਕਿ ਇਹਨੂੰ ਮਾਰਕ ਕੀਤਾ ਹੋਇਆ ਸੀ ਟੈਲਕਮ ਪਾਊਡਰ, ਕਿ ਟੈਲਕਮ ਕਿਉਂਕਿ ਹੈਰੋਇਨ ਪਾਊਡਰ ਹੀ ਬਣਾਇਆ ਹੁੰਦਾ ਹੈ। ਪਰ ਜਿਹੜੀ ਇਸ ਦੀ ਖਬਰ ਹੈ ਹਿੰਦੂ ਦੀ, ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਆਯੁਰਵੈਦਿਕ ਮੈਡੀਸਨ। ਹੁਣ ਜਦੋਂ ਅਸੀਂ ਇੰਡੀਅਨ ਕਨੈਕਸ਼ਨ ਦੇਖਦੇ ਹਾਂ ਟੈਲਕਮ ਪਾਊਡਰ ਨਾਲ ਗੱਲ ਬਣਦੀ ਨਹੀਂ, ਤੇ ਉਹਨਾਂ ਨੇ ਕਿਹਾ ਵੀ ਉੱਤੇ ਲੇਬਲਿੰਗ ਸੀ ਕਿ ਆਯੁਰਵੈਦਿਕ ਮੈਡੀਸਨ ਮਲੱਠੀ ਜਿਹੜੀ ਹੈ ਉਹ ਪੀਸੀ ਹੋਈ ਹੈ। ਹੁਣ ਮਲੱਠੀ ਜਿਹੜੀ ਹੈ ਜ਼ਾਹਰ ਹੈ ਇਸਤੇਮਾਲ ਹੁੰਦੀ ਹੈ ਤੁਹਾਡੇ ਖਾਂਸੀ ਔਰ ਦੂਸਰੇ ਤੀਸਰੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਅਫਗਾਨਿਸਤਾਨ ਤੋਂ ਕੰਸਾਈਨਮੈਂਟ ਆਈ ਜੀ, ਏਜੰਸੀਆਂ ਨੇ ਉਹਨੂੰ ਇੰਟਰਸੈਪਟ ਕੀਤਾ ਕੰਟੇਨਰਸ ਨੂੰ, ਔਰ ਇਹ ਐਕਸਪਰਟ ਆ ਗਏ ਗਾਂਧੀ ਨਗਰ ਬੇਸਡ ਫੋਰੈਂਸਿਕ ਸਾਇੰਸ ਲੈਬੋਰਟਰੀ ਦੇ। ਹੁਣ ਜਿਹੜੇ ਨੇ, ਹਾਲਾਂਕਿ ਮੁੜ ਕੇ ਇਸ ਗੱਲ ਨੂੰ ਦੀ ਹੈਰਾਨੀ ਵੀ ਨਹੀਂ ਹੋਏਗੀ ਕਿ ਜਦੋਂ ਇਹ ਲੈਬੋਰਟਰੀਆਂ ਚੋਂ ਨਿਕਲ ਕੇ ਆਏਗਾ ਉਹਨਾਂ ਨੇ ਕਹਿਣਾ ਜੋ ਖਬਰ ਗਲਤ ਸੀ ਉਹ ਵਾਕਈ ਮਲੱਠੀ ਸੀ, ਕਿਉਂਕਿ ਹੁਣ ਤਾਂ ਉਹਨਾਂ ਨੇ ਕਿਸੇ ਨੇ ਸਵਾਲ ਨਹੀਂ ਪੁੱਛਿਆ ਹੈ ਕਿ ਭਾਈ ਤੁਸੀਂ ਕਿੱਧਰ ਨੂੰ ਜਾ ਰਹੇ ਹੋ। ਔਰ ਇਸ ਸਾਰੇ ਦੇ ਚਲਦਿਆਂ ਮੈਂ ਇਹ ਸਮਝਦਾ ਕਿ ਬਈ ਇਹ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਉਹ ਥੋੜੀ ਬਹੁਤ ਫੜੀ ਜਾਣ ਦੀਆਂ ਖਬਰਾਂ ਪੰਜਾਬ 'ਚ ਤਾਂ ਹਰ ਹਫ਼ਤੇ ਬਾਅਦ ਲਵਾਈਆਂ ਹੁੰਦੀਆਂ, ਦਿਨਕਰ ਗੁਪਤਾ ਨੇ ਔਰ ਦੂਜੇ ਨੇ, ਹੁਣ ਤਾਂ ਉਹ ਵੀ ਜਾਂਦਾ ਲੱਗੇਗਾ ਕਿਉਂਕਿ ਉਹਨਾਂ ਦਾ ਵਡੇਰਾ ਚਲਾ ਗਿਆ, ਬਦ ਇਖਲਾਕ ਬਦ ਕਿਰਦਾਰ, ਔਰ ਅਖੀਰ 'ਚ ਅੱਜ ਕੱਲ੍ਹ ਬਦ ਹਵਾਸੀ ਕਰ ਰਿਹਾ ਹੈ ਕੈਪਟਨ ਅਮਰਿੰਦਰ। ਕਿਸੇ ਨੇ ਕਿਹਾ ਸੀ ਕਿ ਵੀ ਉਹਨੂੰ ਉਹ ਪੁੱਛ ਰਹੀ ਹੈ ਕਿ ਉਹ ਜਿੱਥੇ ਉਹ ਪਾਕਿਸਤਾਨ ਦੀ ISI ਤਾਂ ਦੂਜੇ ਸਭ ਨੂੰ ਹੀ ਕੀਤਾ ਹੁੰਦਾ ਕਿ ਕੀ ਅਰੂਸਾ ਆਲਮ ਜੀ, ਹਾਂਜੀ, ਉਹ ਕਹਿੰਦੇ ਵੀ ਚੰਨ ਜੀ ਕਿੱਥੇ ਗਏ ਤੁਸੀਂ, ਚੰਨੀ ਬਹਿ ਗਿਆ। ਸੋ ਉਹ ਤਾਂ ਬਦਹਵਾਸ ਹੋਇਆ ਹੋਇਆ, ਉਹ ਤਾਂ ਬਿਲਕੁਲ ਉਹ ਕਹਿ ਰਿਹਾ ਮੈਂ ਹਰਾ ਦਿਆਂਗਾ, ਮੈਂ ਉਹ ਕਰ ਦਿਆਂ, ਮੈਨੂੰ ਕੱਢ ਦੇਣ ਪਾਰਟੀ ਚੋਂ। ਲੇਕਿਨ ਉਹਦਾ ਜਿਹੜਾ ਬਣਾਇਆ ਹੋਇਆ DGP ਸੀ ਉਹ ਵੀ ਚੱਲਦਾ ਹੋਇਆ ਦਿਨਕਰ ਗੁਪਤਾ, ਜੇ ਨਵਾਂ ਪਤਾ ਨਹੀਂ ਕਿਹਨੂੰ ਲਾਇਆ, 3-4 ਨਾਂ ਚੱਲ ਰਹੇ ਨੇ। ਉਹ ਹਰ ਚੌਥੇ ਦਿਨ ਹੁੰਦਾ ਸੀ ਜੀ ਫਲਾਣੀ ਥਾਂ ਪਾਕਿਸਤਾਨ ਦੇ ਡਰੋਨਸ ਦੇ ਰਾਹੀਂ ਡਰੱਗ ਸੁੱਟਤੀ, ਉਹਨਾਂ ਨੇ ਪਿਸਤੌਲ ਸੁੱਟਤੀ, ਉਹਨਾਂ ਨੇ ਗੁਬਾਰਾ ਸੁੱਟਤਾ। ਹੁਣ ਆਹ ਕੋਈ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ, ਕਿਸੇ ਨੇ ਮੀਡੀਆ ਨੇ, ਕਿਸੇ ਨੇ ਜਾਂ ਈਵਨ ਆਪੋਜੀਸ਼ਨ ਨੇ ਵੀ ਇਸ ਲੈਵਲ ਦੇ ਉੱਤੇ ਕਿ ਭਾਈ ਇਹ ਅਡਾਨੀ ਦੀ ਮੁੰਦਰਾ ਪੋਰਟ ਦੇ ਉੱਤੇ ਅਫਗਾਨਿਸਤਾਨ ਤੋਂ ਆਈ 3000 ਕਿਲੋ ਹੈਰੋਇਨ ਕਿਹਦੇ ਲਈ ਸੀ, ਇਹਦੇ ਫਾਇਦਾ ਕਿਹਨੇ, ਪੈਸਾ ਕਿਹਨੂੰ ਹੈ। ਸੋ ਇਹ ਉਸ ਕਿਸਮ ਦੇ ਲੋਕ ਨੇ ਜਿਹੜੇ ਖੂਨ ਵੇਚ ਕੇ ਆਪਣੇ ਲੋਕਾਂ ਦਾ ਅਮੀਰ ਹੋ ਰਹੇ ਨੇ, ਬਰਬਾਦ ਕਰਕੇ ਆਪਣੇ ਲੋਕਾਂ ਨੂੰ। ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।